ਹੋ ਹੀ ਰਿਹਾ ਦੁਨੀਆ 'ਚ, ਦੇਖ ਲਓ ਜਿੱਥੇ ਮਰਜੀ। ਦਸਮ ਦੁਆਰ ਦੇ ਅੰਦਰ ਦੀ ਜਿਹੜੀ ਗੱਲ ਹੈ ਉਹ ਬਹੁਤ ਘੱਟ ਹੁੰਦੀ ਹੈ। ਹੁਣ 10 ਅਸ਼ਟੀ ਕਹਿ ਦਿੱਤਾ, ਉਹ ਵੀ 18 ਲਈ ਆ ਗਿਆ। 10 ਅਸ਼ਟੀ ਮੇ ਲੇਖੋ ਕਹਿਆ, ਤਾਂ ਵੀ ਜੋਗੀ ਭੇਦ ਨਾ ਲਿਆ। ਉਹ ਕਹਿੰਦੇ 18 ਪੁਰਾਣਾਂ ਵਿੱਚ ਜ਼ਿਕਰ ਤਾਂ ਸੀਗਾ ਵੀ ਦਸਮ ਦੁਆਰ ਕਿਹਨੂੰ ਕਹਿੰਦੇ ਆ, ਪਰ ਭੇਦ ਨਹੀਂ ਥੋਤੋਂ ਲਈ ਹੋਇਆ। ਅਭੇਦ ਇਹ ਰਹਿ ਗਈ ਗੱਲ। ਉਸ ਬੜੀ ਸਿੰਪਲ ਜੀ ਗੱਲ ਕਰਤੀ ਵੀ ਹਾਂ ਜੀ ਰਾਮ ਜੀ ਦਾ ਜਨਮ ਕਿੱਥੇ ਸੀ। ਉਹ ਕਹਿੰਦੇ ਜੀ ਰਾਮ ਜੀ ਦਾ ਜਨਮ ਇਟਲੀ ਸੀ। ਉਹ ਕਹਿੰਦੇ ਵੀ ਕਿਉਂ ਇਟਲੀ ਸੀ। ਉਹ ਕਹਿੰਦੇ ਵੀ ਸਾਡੇ ਦਾ ਭਜਨ ਪੜ੍ਹਿਆ ਜਾਂਦਾ ਵੀ ਰੋਮ ਰੋਮੇ ਬਸਨੇ ਵਾਲੇ ਰਾਮ। ਉਹਨਾਂ ਨੇ ਆਪਣਾ ਫਾਰਮੂਲਾ ਰੋਮਾ ਬਣਾ ਲਿਆ ਉਹਦਾ ਜੀ, ਉਹਨਾਂ ਨੇ ਰੋਮ ਬਣਾ ਲਿਆ ਕੈਪੀਟਲ। ਅਸੀਂ ਵੀ ਇਸ ਤਰ੍ਹਾਂ ਹੀ ਕੀਤਾ ਹੋਇਆ। ਬੱਚੇ ਦੇ ਤਾਂ ਅਸੀਂ ਹੱਸਦੇ ਹਾਂ, ਪਰ ਜਿਹੜੇ ਅਸੀਂ ਅਰਥ ਕਰਦੇ ਹਾਂ ਉਹਦੇ ਵਿੱਚ ਤਾਂ ਕੋਈ ਹੱਸੂਗਾ ਵੀ ਅਸੀਂ ਵੀ ਰਾਮ ਜੀ ਨੂੰ ਇਟਲੀ 'ਚ ਜਮਾਇਆ ਹੋਇਆ। ਆਪਾਂ ਉਹਨਾਂ ਨੂੰ ਦੁਬਾਰਾ ਅਯੋਧਿਆ 'ਚ ਲਿਆਵਾਂਗੇ। ਠੀਕ ਹੈ ਨਾ ਜੀ। ਅਤੇ ਇਹ ਹੋ ਗਈ ਆਪਣੀ ਗੱਲ ਕਿ 10 ਔਰ ਅਸ਼ਟ 18 ਲਿਖਣ ਲਈ 18 ਪੁਰਾਣਾਂ ਨਾਲ ਵੀ ਜੁੜਦੀ ਹੈ ਗੱਲ। 18 ਪੁਰਾਣਾਂ ਦਾ ਕਹਿਣ ਦਾ ਵੀ ਇਹ ਸੀ ਵੀ 10ਵੇਂ ਦੁਆਰ 'ਚ ਜਾ ਕੇ 8 ਗੁਣ ਲੈ ਕੇ 10 ਜਮਾ 8 ਕਿੰਨੇ ਹੋ ਗਏ? 18। ਕਿਉਂਕਿ ਅਸ਼ਟਾਂਗ ਯੋਗ ਹੈ, ਉਹ ਅਸ਼ਟਾਂਗ ਯੋਗ 10ਵੇਂ ਦੁਆਰ 'ਚ ਜਾ ਕੇ ਪੂਰਾ ਹੁੰਦਾ। ਅਤੇ ਇਹ ਉੱਥੋਂ ਆ ਗਿਆ ਅੱਖਰ। ਉਹਨਾਂ ਨੇ ਵੈਸੇ ਨਹੀਂ ਲਿਖੇ ਹੋਏ। ਜਿਹੜੀਆਂ ਸਿਮਰਤੀਆਂ ਹੈਗੀਆਂ ਉਹਨਾਂ ਦਾ ਨੰਬਰ 27 ਹੈ ਜੀ। ਉਹ 9 ਦਾ ਮਲਟੀਪਲ ਚੱਲਦਾ। 18 ਪੁਰਾਣ ਹੈ, 2 ਨਾਲ 18, 3 ਨਾਲ 27, 3 ਨਾਲ 27। ਅਤੇ ਉਹ ਹੈ ਤਾਂ ਸਹੀ ਗੱਲ 'ਚ ਭੇਦ ਕੋਈ ਜੀ। ਹੁਣ ਰਮਾਦਾਨ ਚੱਲ ਰਿਹਾ ਹੁਣ ਮੁਸਲਮਾਨਾਂ ਦੇ, ਹਾਂ 9ਵੇਂ ਮਹੀਨੇ 'ਚ ਚੱਲੂ। 10ਵੇਂ ਮਹੀਨੇ ਦੀ ਪਹਿਲੇ ਨੂੰ ਈਦ ਹੋਊ ਜੀ। ਤਾਂ ਉਹਨਾਂ ਨੂੰ ਪੁੱਛ ਲਓ ਜਾ ਕੇ ਵੀ ਭਾਈ 9ਵੇਂ 'ਚ ਕਿਉਂ ਹੁੰਦਾ। ਉਹ ਬੇਖਬਰ ਇਸ ਗੱਲ ਤੋਂ। ਰਾਮ ਨੌਮੀ ਕਿਉਂ ਹੈ? ਹਾਂਜੀ ਇੱਦਾਂ ਦੇ ਹੈਗੇ ਜਿੱਦਾਂ ਰਾਮ ਨੌਮੀ, ਗੋਗਾ ਨੌਮੀ। ਨੌਮੀ ਕਿਉਂ ਹੈ ਵੀ 9 ਤਿਆਗ ਤੇ 9 ਛੱਡ ਤੇ। ਇਹ ਉਹ ਸਮਝਾਉਣਾ ਚਾਹੁੰਦੇ ਸੀ। ਭੇਦ ਤਾਂ ਸੀਗਾ ਇਹ। ਅਸੀਂ ਰਾਮ ਨੌਮੀ ਵੀ ਮਨਾ ਲੈਂਦੇ ਹਾਂ, 9 ਦੁਆਰਿਆਂ 'ਚ ਵੀ ਫਿਰੀ ਜਾਂਦੇ ਹਾਂ। ਉਹ ਫਿਰ ਤਾਂ ਸਾਡੀ ਗੱਲ ਨਹੀਂ ਬਣਨੀ ਇਸ ਤਰ੍ਹਾਂ। ਅਸੀਂ 10ਵੇਂ 'ਚ ਜਾਣਾ। 10ਵੇਂ ਦਾ ਆਪਾਂ ਕਾਫੀ ਵਿਸਥਾਰ ਕਰ ਲਾਂਗੇ। ਆਪਾਂ ਕਰ ਲਿਆ ਵੀ 18 ਦਾ ਮਤਲਬ ਕੀ ਹੈ। ਮੈਸੇਜ ਸੀ ਵੀ ਜਿਹੜਾ ਮੇਰਾ 8 ਗੁਣ ਹੈ ਅਸ਼ਟਾਂਗ ਯੋਗ ਜਾ ਕੇ ਹੁੰਦਾ 10ਵੇਂ ਦੁਆਰ 'ਚ। ਉਹਨੇ ਕਹਿ ਤਾ ਵੀ ਇਹਦੇ ਕੋਲ ਕਿੰਨੀਆਂ ਸ਼ਕਤੀਆਂ ਆ ਗਈਆਂ। ਬਈ 10ਵੇਂ ਦੁਆਰ ਚਲੇ ਗਿਆ, ਅਸ਼ਟਾਂਗ ਯੋਗ ਕਰ ਲਿਆ, ਇਹਨੂੰ ਕਹਿ ਲਓ 10 ਜਮਾ 8 18। ਅਤੇ ਪੁਰਾਣ ਵੀ ਪੜ੍ਹ ਲਏ। 18 ਅੱਖਰ ਦਾ ਭੇਦ ਨਿਕਲਿਆ ਸੀ। ਉਹ ਕਹਿੰਦੇ ਉੱਥੇ ਇਸ਼ਾਰਾ ਦਿੰਦੇ ਆ 6 ਹੈ, ਦੇਖੋ 6 ਸ਼ਾਸਤਰ ਹੈ, ਉਹ ਵੀ ਕਹਾਂ 18 ਦਾ ਮਲਟੀਪਲ ਬਣਦਾ। ਇਹ ਨਾ ਬੜਾ ਇੱਕ ਹਿਡਨ ਮੈਥੇਮੈਟਿਕਸ ਚੱਲਦਾ ਗੁਰਬਾਣੀ 'ਚ। ਇਹ ਹੀ ਆਪਾਂ ਬੁੱਝਣ ਲਈ ਬੈਠੇ ਹਾਂ ਵੀ 6 ਕਿਉਂ ਇੰਨਾ ਇੰਪੋਰਟੈਂਟ ਹੋ ਗਿਆ ਜੀ। 6 ਘਰ ਹੈ, ਮਤਲਬ 5 ਗਿਆਨ ਇੰਦਰੀ ਹੋ ਗਏ, 6ਵਾਂ ਤੁਹਾਡਾ ਮਨ ਹੋ ਗਿਆ। ਮਨ ਪਿੱਛੇ ਜੁੜਿਆ ਹੋਇਆ। ਮਨ ਆਤਮਾ ਹੈ, ਉਹ ਪਿੱਛੇ ਆਤਮ ਨਾਲ ਜੁੜਿਆ ਹੋਇਆ। ਜੇ ਆਤਮਾ ਔਰ ਆਤਮ ਜੁੜ ਕੇ ਕੀ ਬਣ ਗਏ? ਪਰਮਾਤਮ ਬਣ ਗਏ। ਤੇ ਨਾ ਪਰਮਾਤਮ 6 ਕਰਕੇ ਪਰਮਾਤਮ ਹੋ ਗਿਆ ਨਾ ਸਿੱਧ ਜੀ। ਹਾਂ ਤਾਂ ਫਿਰ ਇਹ ਸਾਰੀਆਂ ਗੱਲਾਂ ਇਸ ਪੱਖੋਂ ਲਿਖੀਆਂ ਸੀ। ਅਸੀਂ ਉਹ ਗਿਣਤੀ ਨੂੰ ਨਾ ਤਾਂ ਸਾਨੂੰ ਕਿਸੇ ਨੇ ਦੱਸਿਆ ਨਾ ਸਮਝਾਇਆ। ਅਸੀਂ ਜੋ ਇੱਧਰੋਂ ਉੱਧਰੋਂ ਪੜ੍ਹਿਆ ਉਹਨੂੰ ਪ੍ਰਧਾਨ ਮੰਨ ਗਏ। ਅਤੇ ਇੱਕ ਗੱਲ ਤੁਸੀਂ ਮੰਨੋਗੇ ਵੀ ਸੱਸੇ ਨਾਲ ਦੱਦੇ ਔਰ ਸੱਸੇ ਨਾਲ 10 ਜਿਹੜਾ ਹੈ ਇੱਕ ਰੂਪ ਹੈ ਉਹਦਾ ਲਿਖਣ ਦਾ। ਉਹਦਾ ਦੂਸਰਾ ਰੂਪ ਵੀ ਆਪਾਂ ਪ੍ਰਗਟ ਕਰ ਲੈਂਦੇ ਹਾਂ ਹੁਣ। ਪਰ ਆਪਾਂ ਇਹ ਵੀ ਦੱਸ ਦਿੰਦੇ ਹਾਂ ਵੀ 10 ਕਿੱਥੇ ਕਿੱਥੇ ਲੱਗਿਆ। 10 ਦੇ ਨਾਲ ਤਸਵੀਆਂ ਕੀ ਕੀ ਹੈ। ਜਿਹੜਾ ਅੰਕ 10 ਹੈ ਇਹਦੇ ਨਾਲ ਤਸਵੀਰ ਕੀ ਹੈ? ਕਿਹਦਾ 10 ਦੁਆਰਿਆਂ ਲਈ ਆ ਗਿਆ। ਇਹ ਤਾਂ ਆਪਾਂ ਕਰ ਲਿਆ। ਇਸ ਲਈ ਦੱਸਿਆ ਵੀ ਇੱਕ ਤਾਂ ਹੈਗਾ ਚੇਤਨ ਦਾ ਦੁਆਰਾ। 9 ਦੁਆਰੇ ਹੈਗੀਆਂ ਜੜ ਸਰੀਰ ਦੇ। ਇਹ ਤੋਂ ਬਿਨਾਂ ਸਰੀਰ ਚੱਲ ਨਹੀਂ ਸਕਦਾ। ਅੱਖਾਂ ਜਿਹੜੀਆਂ ਇਹ ਦੇਖਦੀਆਂ ਔਰ ਕੰਨ ਜਿਹੜੇ ਹੈ ਉਹ ਸੁਣਦੇ ਹੈ। ਅੱਖਾਂ ਜਿਹੜੀ ਦੇਖਦੀਆਂ ਇਹਦੀ ਸਪੀਡ ਹੈਗੀ 3 ਲੱਖ ਕਿਲੋਮੀਟਰ ਸਕਿੰਟ ਦੀ ਲਾਈਟ ਦੀ। ਸਾਊਂਡ ਦੀ ਸਪੀਡ ਹੈ 320 ਮੀਟਰ ਸਕਿੰਟ ਦੀ। ਦੇਖੋ ਕਿੰਨਾ ਫਰਕ ਹੈ ਆਪਸ। ਪਰ ਅੱਖਾਂ ਸੁਣ ਨਹੀਂ ਸਕਦੀਆਂ ਤੇ ਉਹ ਦੇਖ ਨਹੀਂ ਸਕਦੇ। ਜਦੋਂ ਪ੍ਰਿਥਵੀ ਰਾਜ ਚੌਹਾਨ ਨੂੰ ਵੀ ਕਿਹਾ ਸੀ ਨਾ ਵੀ ਮੁਹੰਮਦ ਗੌਰੀ ਕਹਿੰਦਾ ਵੀ ਤੁਸੀਂ ਦੱਸੋ ਅੱਖਾਂ ਲੂਜ਼ ਕਰਨੀਆਂ ਕਿ ਕੰਨ ਲੂਜ਼ ਕਰਨੇ ਹੈ, ਸਜ਼ਾ 'ਚ ਇੱਕ ਜਾਉਣ। ਉਹ ਕਹਿੰਦੇ ਮੇਰੀਆਂ ਅੱਖਾਂ ਕੱਢ ਲਾ ਪਰ ਮੇਰੇ ਕੰਨ ਨਾਲ ਨਹੀਂ। ਤੇ ਆਪਾਂ ਕੀ ਕਹਿੰਦੇ ਭਗਤ ਨਾਮਦੇਵ ਜੀ, ਮੈਂ ਅੰਧਲੇ ਕੀ ਟੇਕ ਤੇਰਾ ਨਾਮ ਖੁੰਦਕਾਰ। ਅੰਨਾ ਤਾਂ ਹੈ ਬੋਲਾ ਤਾਂ ਨਹੀਂ ਹੈ। ਅੱਖਾਂ ਨਾਲ ਜਿਹੜਾ ਨਹੀਂ ਦਿਖਦਾ ਉਹ ਕੰਨਾਂ ਨਾਲ ਦਿਖਾ ਦਿੰਦੇ ਲੋਕ। ਯਾਨੀ ਕੰਨ ਉਦੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਕੰਨ ਅੱਖ ਤੋਂ ਵੀ ਜ਼ਿਆਦਾ ਹੈ। ਕੰਨ ਨਾਲ ਸੁਣੀਦਾ।
ਹੁਣ ਸੁਣਨ ਦੇ ਨਾਲ ਆਪਾਂ ਦਸਮ ਦੁਆਰ ਜੋੜ ਲੈਣਾ ਵੀ ਦਸਮ ਦੁਆਰ 'ਚ ਕੋਈ ਸੁਣਦਾ, ਅੱਖ ਦਾ ਭੁਲੇਖਾ। ਆਪਣੇ ਕੋਲ ਜੇ ਮੈਂ ਅੱਜ ਦੂਸਰੇ ਰੰਗ ਦੀ ਪੱਗ ਬੰਨ੍ਹਿਆ ਵਾਂ, ਹਰੇ ਰੰਗ ਦੀ, ਤਾਂ ਦਿਖਣਾ ਹੀ ਨਹੀਂ, ਮੇਰਾ ਫੇਸ ਹੀ ਨਹੀਂ ਦਿਖਣਾ। ਠੀਕ ਹੈ, ਭੁਲੇਖਾ ਹੈ, ਬਿਲਕੁਲ। ਹਾਂ, ਹੈ ਨਾ ਜੀ। ਅੱਖ ਨੂੰ ਤੁਸੀਂ ਭਰੋਸਾ ਨਹੀਂ ਕਰ ਕਰ ਸਕਦੇ, ਨਹੀਂ ਸਕਦੇ। ਬੁੱਧੀ ਤੇ ਭਰੋਸਾ ਕਰੋ। ਸੱਪ ਤੇ ਰੱਸੀ ਕਈ ਵਾਰੀ ਇੱਕੋ ਹੀ ਹੋ ਜਾਂਦੇ ਆ। ਇੱਕੋ ਲੱਗਦੇ ਆ, ਉਹੀ ਆਪਾਂ ਸੱਪ ਰੱਸੀ ਨੂੰ ਅਲੱਗ ਅਲੱਗ ਕਰ ਲਾਂਗੇ। ਜੀ। ਸੋ 10 4 ਆਉਂਦਾ 14 ਲਈ। ਹਾਂਜੀ, ਠੀਕ। ਹਾਂਜੀ, ਆਪਾਂ 10 4 ਪਤਾ ਹੀ ਨਹੀਂ ਸਾਨੂੰ। ਜੀ। 10 ਨਾਲ ਬੈਰਾਗਣ ਆਉਂਦਾ। ਹੁਣ 10 ਬੈਰਾਗਣਾ ਨਹੀਂ ਹੈ, ਜਿਹੜੀ ਦਸਮ ਦੁਆਰ 'ਚ ਪਹੁੰਚ ਗਈ ਉਹ ਬੈਰਾਗਣ ਹੋ ਗਈ। ਇੱਥੇ 10 ਦਾ ਮਤਲਬ 10ਵਾਂ ਦੁਆਰ ਆ। ਹਾਂ, ਇੱਥੇ ਹੁਣ ਗਿਣਤੀ ਵਾਲਾ 10 ਨਹੀਂ। ਹਾਂ, ਵੀ ਪਰ ਉਹਦੀ ਅਵਸਥਾ ਦੱਸੀ ਹੈ ਵੀ ਜੇ ਉਹ 10ਵੇਂ 'ਚ ਨਾ ਪਹੁੰਚੇਗਾ ਕੋਈ ਬੈਰਾਗੀ ਨਹੀਂ ਹੋ ਸਕਦਾ। ਲੋਕ ਕੀ ਕਰਦੇ ਨੇ, ਜਟਾ ਵਧਾ ਲੀਆਂ, ਨਖੂਨ ਵਧਾ ਲਏ, ਯਾਨੀ ਸਰੀਰ ਦੇ ਉੱਤੇ ਜ਼ਿਆਦਾ ਵਰਕ ਕਰਦੇ ਆ। ਸਾਰਾ ਸਰੀਰ ਤੇ ਹੀ ਹੈ। ਠੀਕ ਹੈ, ਹਾਂਜੀ। ਸੁਰਤ ਤਾਂ ਗਈ ਉਹ ਨਹੀਂ 10ਵੇਂ 'ਚ, ਉਹ 9 'ਚ ਫਿਰ ਕੰਮ ਤਾਂ ਆਪਾਂ ਸੁਰਤ ਉੱਤੇ ਕਰਨਾ ਸੀ। ਧਰਮ ਦਾ ਕੰਮ ਹੈ ਸਾਰਾ ਅਕਲ ਨਾਲ। ਅਕਲੀ ਸਾਹਿਬ ਸੇਵੀ ਉਹ ਬਾਹਰਲਾ ਜਿਹੜਾ ਹੈ ਜ਼ਿਆਦਾ ਉਹਦੇ ਉੱਤੇ ਦਿੱਤਾ ਨਾ। ਆਪਾਂ ਕਹਿਤਾ ਸ਼ਕਲੀ ਸਾਹਿਬ ਸੇਵੀ ਹੈ, ਉਹ ਕਹਿੰਦੇ ਅਕਲੀ ਸਾਹਿਬ ਸੇਵੀ ਹੈ। ਉਹ ਸ਼ਕਲ ਛੱਡ ਕੇ ਅਕਲ ਤੇ ਆ ਜਾਓ। ਅਸੀਂ ਵੀ ਅੱਜ ਕੱਲ੍ਹ ਦੇਖ ਲਓ ਭਗਤਾਂ ਦੀਆਂ ਤਸਵੀਰਾਂ, ਹੁਣੇ ਆ ਕੇ ਗਿਆ ਆਪਣਾ ਰਵਿਦਾਸ ਜੀ ਦਾ ਗੁਰਪੁਰਬ, ਉਹ ਝਗੜਦੇ ਆ ਵੀ ਰਵਿਦਾਸ ਜੀ ਦੀ ਤੁਸੀਂ ਜਿਹੜੀ ਚਿੱਤਰ ਬਣਾਇਆ ਉਹਦੇ ਤੇ ਤੁਸੀਂ ਪਗੜੀ ਨਾ ਦਿਖਾਓ, ਤੁਸੀਂ ਉਹਨਾਂ ਨੂੰ ਉਵੇਂ ਦਿਖਾਓ ਵੀ ਉਹਨਾਂ ਦੇ ਲੰਬੇ ਵਾਲ ਸੀ, ਤਾਂ ਉਹਦੇ ਪਿੱਛੇ ਝਗੜਾ ਪਿਆ ਹੋਇਆ। ਰਵਿਦਾਸ ਜੀ ਦਾ ਇੱਕ ਸ਼ਬਦ ਨਹੀਂ ਅਰਥ ਆ ਸਕਦਾ ਕੋਈ ਵੀ, ਕੋਈ ਹੋਵੇ ਆ ਜਾਵੇ ਦੱਸੇ ਵੀ ਉਹ ਕਹਿਣਾ ਕੀ ਚਾਹੁੰਦੇ ਸੀ। ਹੁਣ ਕੋਈ ਛੋਟਾ ਗਿਆਨ ਸੀ, ਅਸੀਂ ਸਿਰਫ ਇੰਨਾ ਜਾਣਦੇ ਹਾਂ, ਉਹਨਾਂ ਦੀ ਕਿਰਤ ਜਾਣਦੇ ਉਹ ਜੁੱਤੀਆਂ ਗੰਢਦੇ ਸੀ। ਉਹ ਤਾਂ ਕਹਿੰਦੇ ਜੁੱਤੀ ਤਾਂ ਛੱਡੋ, ਮੈਂ ਤਾਂ ਤੁਹਾਨੂੰ ਆਤਮ ਨਾਲ ਗੰਢ ਦੂੰਗਾ। ਪਰ ਉਹ ਕਹਿੰਦੇ ਲੋਕਾਂ ਦੁਨਿਆਵੀਆਂ ਦਾ ਕੀ ਕਰੀਏ, ਇਹ ਜੁੱਤੀ ਤੇ ਖੜ ਗਏ ਆ ਕੇ। 2 ਪੈਸੇ ਦੀ ਜੁੱਤੀ ਨਹੀਂ ਹੈ। ਆਰ ਨਹੀਂ ਨਾ ਤੋਪੋ ਨਹੀਂ ਰਾਂਬੀ ਤਾਂ ਥੋਪੋ। ਕਹਿੰਦਾ ਜਦੋਂ ਮੈਂ ਜੁੱਤੀ ਗੰਢਦਾ ਆਰ ਵੀ ਲਾਉਣਾ, ਰੰਬੀ ਨਾਲ ਕਰਦਾ। ਜਦ ਆਤਮ ਨਾਲ ਜੋੜੂਗਾ ਨਾ ਤਾਂ ਆਰ ਲਾਊਂਗਾ ਨਾ ਰੰਬੀ ਲਾਊਂਗਾ। ਆਓ ਤਾਂ ਸਹੀ, ਦੇਖੋ ਤਾਂ ਸਹੀ ਕਿੰਨੀ ਬੜੀ ਅਵਸਥਾ ਦੀ ਗੱਲ ਕਰਦੇ ਜੀ। ਸੋ ਅਸੀਂ ਇਹਨਾਂ ਚੀਜ਼ਾਂ ਤੇ ਉੱਪਰ ਉੱਠਾਂਗੇ। 10 ਦੇ ਨਾਲ ਵੈਰਾਗਣ ਹੋ ਗਿਆ, 10 ਇੰਦਰੀ ਆ ਗਿਆ ਵੀ ਜਿਹੜੀ ਬੁੱਧੀ ਹੈ ਇਹ ਜੇ 10ਵੇਂ ਦੁਆਰ 'ਚ ਚਲੇ ਜਾਵੇ। 10 ਇੰਦਰੀਆਂ ਨਹੀਂ ਹਰੇਕ ਜਗ੍ਹਾ ਆਉਂਦਾ ਸ਼ਬਦ। 10 ਇੰਦਰੀ ਦਾ ਭਾਵ ਹੈ ਜਦੋਂ ਬੁੱਧੀ ਆਪਣੇ ਖਸਮ ਨੂੰ ਦੇਖ ਲਵੇ। ਜਦ ਕਿ ਉਦੋਂ ਤਾਂ ਆਪਾਂ 9 ਦਾ ਕਰਦੇ ਹਾਂ, 9 ਤੋਂ ਜਦੋਂ ਸੁਰਤ ਖਿੱਚੀ 10ਵੇਂ 'ਤੇ ਜਾਣੀ ਆ ਉਹਨੂੰ ਕੋਈ ਰਸਤਾ ਹੀ ਨਹੀਂ ਆ ਹੋਰ। ਪਰ 9 ਚੋਂ ਹੀ ਨਹੀਂ ਨਿਕਲਦੀ, 9 'ਚ ਸਾਰੀ ਐਨਰਜੀ ਵੇਸਟ ਹੋ ਜਾਂਦੀ ਹੈ। ਆਹ ਕੱਲ੍ਹ ਸਾਡੀ ਕਾਰ ਸੀ, ਉਹਦਾ ਆਲਟਰਨੇਟ ਬੰਦ ਹੋ ਗਿਆ, ਉਹ ਤਾਂ ਅੱਧੇ ਘੰਟੇ 'ਚ ਕਾਰ ਖਲਾਸ ਹੋ ਗਈ ਸਾਰੀ। ਉਹਦਾ ਤਾਂ ਗੇਅਰ ਵੀ ਨਾ ਪਏ, ਉਹਨੇ ਡਰੈਗ ਕਰਕੇ ਕਾਰ ਚੜਾਈ ਹੈ। ਦੇਖੋ ਅੱਛਾ ਜੀ, ਸਾਰਾ ਸਿਸਟਮ ਹੀ ਬੰਦ ਹੋ ਗਿਆ, ਸ਼ਕਤੀ ਉਹ ਨਹੀਂ ਰਹੀ ਕਾਰ 'ਚ। ਤਾਂ ਇਹੀ ਹੈ ਵੀ 10ਵੇਂ ਦੁਆਰ ਸ਼ਕਤੀ ਹੈ, ਉੱਥੋਂ ਸ਼ਕਤੀ ਕਿਉਂ ਨਹੀਂ ਲੈਂਦੇ ਆਪਾਂ? ਅਸੀਂ ਗੱਲਾਂ ਕਰਕੇ ਕਿਉਂ ਯੋਗੀਆਂ ਦੀਆਂ? ਕਿਉਂਕਿ ਉਹਦਾ ਸਾਨੂੰ ਮੈਥਡ ਨਹੀਂ ਹੈ ਨਾ ਪਤਾ। ਉਹਦਾ ਮੈਥਡ ਗੁਰਬਾਣੀ ਨੇ ਦੱਸਿਆ ਆਪਾਂ ਨੂੰ ਵੀ ਸਭ ਤੋਂ ਬੜੀ ਸਮੱਸਿਆ 10 ਹੂੰ ਦਿਸ ਧਾਵਤ। ਹੁਣ ਤਾਂ ਤੁਸੀਂ 10 ਆ ਸਥੂਲ ਸਰੀਰ ਲੈ ਕੇ ਕਿਆ ਤੁਸੀਂ 10 ਦਿਸ਼ਾ 'ਚ ਧਾ ਸਕਦੇ ਹੋ? ਤੁਸੀਂ 4 ਦਿਸ਼ਾ 'ਚ ਧਾ ਸਕਦੇ ਹੋ, ਈਸਟ ਵੈਸਟ। ਹਾਂਜੀ, 4 ਦਿਸ਼ਾ ਦੱਸ ਸਕਦੇ ਹੋ। ਹਾਂ, ਜਿਹੜਾ ਵਰਡ ਨਿਊਜ਼ ਹੈ ਉਹ ਚਾਰੇ ਅੱਖਰਾਂ ਨੂੰ ਜੋੜਿਆ, ਈਸਟ ਵੈਸਟ ਸਾਊਥ। ਹਾਂ, ਇਹ ਤੋਂ ਕਹਾਂ ਨਹੀਂ ਤੁਸੀਂ ਜਾ ਸਕਦੇ ਜੀ। ਇਹਨੂੰ ਸੋਲਿਡ ਨੂੰ ਲੈ ਕੇ। ਜਿਹੜਾ ਮਨ ਹੈ ਇਹਦੀਆਂ 10 ਦਿਸ਼ਾਵਾਂ, ਮਨ ਦੀਆਂ 10 ਦਿਸ਼ਾਵਾਂ, ਸਰੀਰ ਦੀਆਂ 4 ਹੈ। ਔਰ ਉਹ ਲਿਖਿਆ ਜਿਹੜਾ ਅਸੀਂ ਮਾਝ ਰਾਗ ਦਾ 12ਵਾਂ ਪੜ੍ਹਦੇ ਹਾਂ, ਉਹ ਕਹਿੰਦੇ 4 ਕੁੰਟ ਦਿਸ਼ਾਵਾਂ ਦਹ ਦਿਸ ਭ੍ਰਮੇ ਥੱਕ ਆਏ ਪ੍ਰਭ ਕੀ। ਉਹ ਪ੍ਰਭ ਕਿੱਥੇ ਹੈ? ਉਹ 10ਵੇਂ 'ਚ ਬੈਠਾ। ਤੇ ਹਰ ਇੱਕ ਦੇ ਵਿੱਚ ਸਭ ਕੋਲ ਆਪਣਾ ਆਪਣਾ 10ਵੇਂ ਦੁਆਰ ਹੈ, ਸਭ ਨੂੰ ਦਿੱਤੇ ਹੋਏ ਹੈ 9 ਦੁਆਰੇ। 9 ਦੁਆਰਿਆਂ ਤੋਂ ਖਿੱਚੋ ਆਪਣੀ ਸੁਰਤ, ਕਿਉਂਕਿ 9 'ਚ ਤਾਂ ਤੁਹਾਡੀ ਬੈਟਰੀ ਡਾਊਨ ਹੋ ਰਹੀ ਹੈ। ਜੇ ਚਾਰਜ ਕਰਨੀ ਹੈ ਤਾਂ ਚਾਰਜਰ ਤਾਂ 10ਵੀਂ 'ਚ ਹੈ, 10ਵੀਂ 'ਚ ਆ ਕੇ ਚਾਰਜ ਕਰੋ ਉਹਨੂੰ। ਜੇ ਇੱਕ ਵਾਰ ਚਾਰਜ ਹੋ ਗਿਆ ਫਿਰ ਉਹਨੇ ਹੋਣਾ ਹੀ ਨਹੀਂ, ਫੁੱਲੀ ਚਾਰਜ ਰਹਿਣਾ। ਐਸੇ ਸਮਝ ਲਓ। ਇਹ 10 ਦੇ ਰੋਕਣਾ ਕਿਵੇਂ ਹੈ, ਇਹ ਆਪਣਾ ਮੇਨ ਹੈਗਾ ਵੀ ਇਹ 9 'ਚ ਜਿਹੜੀ ਸ਼੍ਰੀ ਸ਼ਕਤੀ ਸ਼ੈ ਹੋ ਰਹੀ ਹੈ, ਕਿਉਂਕਿ ਉਹਨੂੰ ਇਹੀ ਨਹੀਂ ਪਤਾ 10ਵੇਂ ਦੁਆਰ 'ਚ ਪਿਆ ਕੀ ਹੈ, ਨਾ ਕੋਈ ਦੱਸਦਾ। ਹੁਣ 10 ਅਵਤਾਰਾਂ ਦੀ ਬੜੀ ਕਥਾ ਚੱਲਦੀ ਹੈ। ਅਵਤਾਰ ਉਹ ਹੈ ਸਕਸੈਸਫੁਲ, ਆਪਾਂ ਸਾਰੇ ਅਵਤਾਰ ਹੈ।
ਪਰ ਆਪਾਂ ਨੂੰ ਪੁੱਛਿਆ ਗਿਆ ਕਿ ਅਵਤਰ ਆਏ ਕਹਾ ਤੁਮ ਕੀਨਾ ਰਾਮ ਕਾ ਨਾਮ ਨਾ ਕਭੂ ਲੀਨਾ। ਵੀ ਤੁਹਾਨੂੰ ਆਪਾਂ ਸਾਰੇ ਅਵਤਾਰ ਹੈ। ਇੱਥੇ ਕੋਈ ਸਪੈਸੀਫਿਕ ਅਵਤਾਰ ਦੀ ਗੱਲ ਨਹੀਂ ਜਾਣੀ ਕੀਤੀ ਗਈ, ਜਿੱਦਾਂ ਕਹਿੰਦੇ ਵਿਸ਼ਨੂੰ ਦੇ 10 ਅਵਤਾਰ ਆ, ਇੱਦਾਂ ਸ਼ਿਵ ਜੀ ਦੇ ਅਵਤਾਰ ਆ, ਤੇ ਅੱਗੇ ਮਾਤਾ ਦੇ ਵੀ ਇੱਦਾਂ ਹੀ ਅਵਤਾਰ ਆ। ਇਹਦੇ ਵਿੱਚ ਇੱਕ ਕਹਿ ਲਓ ਕਿ ਕਾਮਨ ਹਰ ਕੋਈ ਬੰਦਾ ਜਿਹੜਾ ਉਹ ਅਵਤਾਰਾਂ ਦੇ ਰੂਪ ਦੇ ਵਿੱਚ ਹੈ, ਜਾਣੀ ਜੋ ਤੁਸੀਂ ਕਹਿ ਰਹੇ। ਪਰ ਉਹਦੀ ਸ਼ਕਤੀ ਕੀ ਹੈ? ਜਿਹੜੇ 9 ਦੁਆਰਿਆਂ ਵਾਲੇ ਅਵਤਾਰ ਹੈ ਹਾਂਜੀ, ਉਹ ਤਾਂ 9 'ਚ ਫਿਰਨਗੇ, ਉਹ ਤਾਂ ਇਹੀ ਦੱਸਣਗੇ। ਹੁਣ ਕਿੰਨੇ ਕਿੰਨੇ ਸੈਮੀਨਾਰ ਹੁੰਦੇ ਆ ਵੀ ਭਾਈ ਕਿਵੇਂ ਤੁਸੀਂ ਲੱਖ ਰੁਪਈਆ ਇਨਵੈਸਟ ਕਰਕੇ 10 ਲੱਖ ਬਣਾਉਣਾ। ਹਾਂਜੀ, ਤੇ ਉਹ ਕਹਿੰਦੇ ਕਾਚਾ ਧਨ ਸੰਚੈ ਮੂਰਖਾ ਵਾਰ, ਕੱਚਾ ਤਾਂ ਦਾ ਮੈਨੂੰ ਕੱਚਾ ਧਨ ਦੱਸਦੇ ਭਗਤ। ਉਹ ਕਹਿੰਦੇ ਜਿੰਨਾ ਮਰਜ਼ੀ ਹੋ ਜਾਵੇ, ਜੇ ਯੁਗ 4000 ਜਾਂ ਹੋਰ ਸੁਣੀ ਹੋਏ ਇਹ ਐਂ ਹੋ ਜੂਗੀ। ਨਵਾਂ ਖੰਡਾ ਵੀ ਜਾਣੀਏ ਨਾਲ ਚੱਲੇ ਸਭ ਕੋਏ। ਇੱਕ ਸੀਟ ਤੇ ਲੜਨ ਲਈ 5 ਕਰੋੜ ਰੁਪਈਆ ਚਾਹੀਦਾ ਪੰਜਾਬ 'ਚ ਜੀ। ਹੁਣ ਸਾਰੀ ਦੁਨੀਆ 'ਚ ਇਲੈਕਸ਼ਨ ਲੜ ਕੇ ਜਿੱਤਣਾ ਹੋਵੇ ਖਰਬਾਂ ਰੁਪਈਆ ਚਾਹੀਦਾ। ਫਿਰ ਅੱਗੇ ਕੀ ਹੋਣਾ ਉਹਦਾ ਨਤੀਜਾ ਤਾਂ ਇਹ ਤਾਂ ਲਾਉਣ ਦਾ ਪਤਾ ਇਨਵੈਸਟ ਕਰਨ ਦਾ, ਉਹਦਾ ਜਿੱਤਣਾ ਨਫਾ ਦੀ ਗੱਲ ਆ। ਹਾਂਜੀ, ਫਿਰ ਉਹ ਕਹਿੰਦੇ ਜੇ ਤੇ ਇਸ ਨਜ਼ਰ ਨਾ ਆਵੇ ਤਾਂ ਫਿਰ ਇਹ ਤਾਂ ਸਵਾਹ ਹੈ ਜਿਹੜੀ ਆਪਾਂ ਇਕੱਠੀ ਕਰ ਰਹੇ ਜੀ। ਇਹ ਸਵਾਹ ਤਾਂ ਛੱਡਣੀ ਪੈਣੀ ਆ। ਇਹਦਾ ਗੁਜਰਾਨ ਤੱਕ ਰੱਖੋ, ਕਹਾਂ ਜਾਵਾਂਗੇ ਤਾਂ ਫਿਰ 10ਵੇਂ ਦੁਆਰ ਖੁੰਝ ਜੂਗਾ। ਹੁਣ ਉਹ ਕਹਿੰਦੇ 10 ਸੁਣਨੋਂ ਉਪਜੇ 10 ਅਵਤਾਰਾ। ਸੁਣਨ ਜਦ ਹੀ ਮਨ ਨਹੀਂ ਹੁੰਦਾ 10ਵੇਂ ਦੁਆਰ 'ਚ ਜਾ ਕੇ ਹੀ ਅਵਤਾਰ ਬਣਨਾ। ਗਿਣਤੀ ਤਾਂ ਮੈਨੂੰ ਨਹੀਂ ਲੱਗਦਾ 10 ਲਿਖੇ ਹੋਏ ਆ ਉੱਥੇ। ਗਿਣਤੀ ਤੋਂ ਬਾਣੀ ਬਹੁਤ ਬਚਦੀ ਹੈ। ਅੱਛਾ ਜੀ। ਸੁਣਨ ਦਾ ਮਤਲਬ ਹੁੰਦਾ ਜਦ ਮਨ ਚੁੱਪ ਕਰ ਜਾਵੇ। ਮਨ ਕਦੋਂ ਚੁੱਪ ਕਰੂਗਾ? ਜਦ ਇਹਨੂੰ ਇਹ ਤੋਂ ਗਿਆਨਵਾਨ ਮਿਲ ਜੂ। ਜੇ ਆਪਾਂ ਥੋੜ੍ਹੇ ਸਿਆਣੇ ਹੋਈਏ ਆਪਾਂ ਗਿਆਨਵਾਨ ਨਾਲ ਬਹਿਸ ਨਹੀਂ ਕਰਦੇ ਜੀ। ਤੇ ਤੋਂ ਕਰੋੜਾਂ ਗੁਣਾ ਜ਼ਿਆਦਾ ਗਿਆਨ ਤੇਰੇ ਮੂਲ ਕੋਲ। ਜਦ ਉਹਨੇ ਇੱਕ ਵੀ ਤੈਨੂੰ ਦਿਖਾਇਆ ਨਾ ਝਲਕਾਰਾ, ਤੂੰ ਚੁੱਪ ਹੋ ਜਾਏਗਾ। ਪਰ ਤੂੰ ਝਲ ਕੇ ਦੇਖਣਾ ਨਹੀਂ ਚਾਹੁੰਦਾ ਜੀ। ਇੰਨੀ ਤੈਨੂੰ ਮਾਇਆ ਨੇ ਭਰਮਾਇਆ ਹੋਇਆ, ਉਹ ਤਾਂ ਮਾਇਆ ਨਾਲੋਂ ਕਰੋੜਾਂ ਗੁਣਾ ਸ਼ਕਤੀਸ਼ਾਲੀ ਚੀਜ਼ ਹੈ ਜੀ, ਹੈ ਨਾ। ਤੂੰ ਇੱਥੇ ਐਵੇਂ ਹੀ ਅਰਦਲੀ ਬਣਿਆ ਫਿਰੀ ਜਾਂਦਾ ਹੈ। ਤੂੰ ਦੇਖਤਾ ਸਹੀ ਰਾਜੇ ਦਾ ਮਹਿਲ ਜਾ ਕੇ, ਉੱਥੇ ਦੀ ਸੁਗੰਧੀ ਦੇਖ, ਉੱਥੇ ਦੀ ਰੰਗਤ ਦੇਖ, ਹਾਂ ਮੋਇਆ ਜਾਏਗਾ। ਪਰ ਉਹ ਇਹ ਜੀ ਮਾਇਆ ਨੂੰ ਚਿੱਕੜ ਨੂੰ ਹੀ ਸਮਝੀ ਜਾਂਦਾ ਵੀ ਪਤਾ ਨਹੀਂ ਇਹਦੇ 'ਚ ਮੈਨੂੰ ਕਿਆ ਲੱਭ ਜੂਗਾ। ਇਹ ਮਾਇਆ ਤਾਂ ਚਿੱਕੜ ਹੈ ਜੀ। ਚਿੱਕੜ ਕਿਤੇ ਸਿੱਟ ਤੋਂ ਦਾਗ ਲੱਗਦਾ ਇਹਦਾ ਨਹੀਂ, ਕਿਉਂਕਿ ਆਪਾਂ ਨੂੰ ਫਿਰ ਉਹੀ ਆ ਨਾ ਵੀ ਜਾਣੀ ਭੋਗ ਵਿਸੇ ਇਹਦੇ ਵਿੱਚ ਜਾਣੀ ਆਪਾਂ ਉਲਝੇ, ਆਪਾਂ ਨੂੰ ਲੱਗਦਾ ਵੀ ਇਹ ਤੋਂ ਉੱਤੇ ਖੁਸ਼ੀ ਕੋਈ ਹੈ ਹੀ ਨਹੀਂ। ਹਾਂਜੀ, ਹਨਾ। ਉਹਦਾ ਆਪਣਾ ਕੋਈ ਐਕਸਪੀਰੀਅੰਸ ਹੈ ਨਹੀਂ ਉਸ ਖੁਸ਼ੀ ਦਾ। ਉਹ ਭਗਤਾਂ ਕੋਲ ਹੈਗਾ ਬਸ। ਹਾਂਜੀ, ਗੁਰਬਾਣੀ ਸਾਰਾ। ਹੁਣ ਸੁਣਨ ਜਦ ਤੱਕ ਨਹੀਂ ਹੁੰਦਾ ਮਨ, ਇੱਛਾ ਰਹਿਤ ਨਹੀਂ ਹੁੰਦਾ, ਤਾਂ ਜਦ ਤੱਕ ਇਹ ਪੂਰਾ ਅਵਤਾਰ ਨਹੀਂ ਹੁੰਦਾ। ਆਪਾਂ ਸਾਰੇ ਅਧੂਰੇ ਅਵਤਾਰ ਹੈ। ਆਪਾਂ ਦਿਖਾਇਆ ਸੀ ਐਪਲ। ਹਾਂਜੀ, ਆਪਣਾ ਆਤਮਾ ਜਿਹੜੀ ਆਤਮਾ ਜਿੱਦਣ ਆਤਮ ਸਮਾ ਗਈ ਆਪਾਂ 10 ਅਵਤਾਰਾਂ 'ਚ ਆ ਜਾਵਾਂਗੇ। ਕਿੰਨੇ ਅਵਤਾਰ ਹੈ ਉਹ ਨਹੀਂ ਗਿਣਤੀ ਹੈ, ਪਰ ਉਹ 10ਵੇਂ ਦੁਆਰ 'ਚ ਪਹੁੰਚ ਕੇ ਅਵਤਾਰ ਬਣਦੇ ਆ। ਗੁਰਬਾਣੀ ਦੇ ਅਨੁਸਾਰ ਇਹ ਆ। ਹਾਂ, ਜਦ ਕਿ ਮੈਂ ਇੱਥੇ ਦੇਖਿਆ ਕਥਾਵਾਚਕ ਉਹ ਕਹਿੰਦੇ ਜੇ 10 ਅਵਤਾਰ ਆ ਏਦਾਂ, ਫਿਰ 10 ਦਾ ਝਗੜਾ ਪਾ ਲੈਣਗੇ। ਹਾਂਜੀ, 10 ਦਾ ਉਹੀ ਆ। ਹਾਂ, ਹੈ ਨਾ। ਉਹ ਆਪਾਂ ਝਗੜੇ ਤੋਂ ਬਾਹਰ ਰਹੀਏ। ਹੁਣ ਇੱਕ ਜਗ੍ਹਾ ਹੁੰਦਾ ਵੀ ਪਸ਼ੂ ਮਰੇ 10 ਕਾਜ ਸਵਾਰੇ ਜੀ। ਕਿਹੜੇ 10 ਕਾਜ ਨੇ ਬਈ? ਤੁਸੀਂ ਝਗੜਾ ਕਰਕੇ ਉਹਦਾ ਨਾਰਮਲੀ ਕਹਿੰਦਾ ਵੀ 10 ਕੰਮ ਆਉਂਦਾ ਹੋਣਾ ਉਹ ਮਰ ਕੇ ਵੀ ਪਸ਼ੂ। ਹਾਂ, ਪਰ ਉਹਨੂੰ ਇਹ ਨਹੀਂ ਪਤਾ ਵੀ ਕਾਜ ਦਾ ਇੱਕ ਹੀ ਹੈ। ਹਾਂਜੀ, ਹੋਣਾ ਕਿੱਥੇ ਪੂਰਾ ਜਾ ਕੇ ਉਹ 10ਵੇਂ ਦੁਆਰ 'ਚ ਹੋਣਾ। ਤੇ 10 ਤਾਂ ਸਭ ਤੋਂ ਵੱਡਾ ਨੰਬਰ ਹੋ ਗਿਆ। ਜੋ ਆਪਾਂ ਕਰਨਾ ਹੈਗਾ ਉਹ 9 ਛੱਡਣੇ ਹੈ, 10ਵੇਂ 'ਚ ਲੈ ਕੇ ਜਾਣੀ ਹੈ ਸੁਰਤ। ਇਹੀ ਆਪਣਾ ਦਾ ਟੌਪਿਕ ਹੈ ਜੀ। ਤੇ ਇਹਨੂੰ ਬੇਦਸ ਲਿਖ ਦਿੰਦੇ ਆ 12 ਲਈ। ਇਹ ਗਿਣਤੀ ਸੀ ਪਹਿਲਾਂ। ਇਹ ਬੇਦਸ ਬੇਦਮ ਨੂੰ 2 ਹੁੰਦਾ। ਠੀਕ ਹੈ ਜੀ। ਜੇ ਆਪਾਂ 12 ਮਹੀਨੇ ਲਿਖਣੇ ਆ ਉਹ ਬੇਦਸ ਮਾਹ ਲਿਖਿਆ ਹੋਇਆ। ਠੀਕ ਹੈ ਜੀ। ਹੁਣ ਸਾਨੂੰ ਇਸ ਗੱਲ ਦਾ ਸ਼ਾਇਦ ਇਲਮ ਹੀ ਨਹੀਂ ਹੈਗਾ ਕਿ ਅਸੀਂ ਗਏ ਨਹੀਂ। 10 ਮਿਰਗੀ ਯਾਨੀ ਬੱਬੇ ਤੇ ਲਾਮ ਪੈ ਗਈ, ਇਹਦਾ ਮਤਲਬ 2 ਹੈ। ਹਾਂਜੀ, ਇਹ ਸਾਡੀ ਅਸਲੀ ਇਹ ਪ੍ਰੀ ਕਲੋਨੀਅਲ ਹੈ। ਮੈਂ ਉਹੀ ਕਹਿ ਰਿਹਾ ਨਾ, ਅਸੀਂ ਤਾਂ 11-12 ਇਹ ਸਿੱਖ ਗਏ। ਜੇ ਕੋਈ ਸਾਨੂੰ ਬੇਦਸ ਕਹੇ ਯਾਰ ਅਸੀਂ ਉਹਨੂੰ ਕਹਾਂਗੇ ਤਾਂ ਬਈ ਪੁਰਾਣੇ ਖਿਆਲਾਂ ਦਾ, ਅਸੀਂ ਬੜੇ ਮਾਡਰਨ ਹੋਏ ਹਾਂ। ਇਹ ਤਾਂ ਤੁਹਾਡੀ ਭਾਸ਼ਾ ਅਸਲੀ। ਸੋ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਰੱਖਣਾ ਪਏਗਾ ਵੀ 10 ਦੁਆਰ ਜਿਹੜਾ ਹੈਗਾ ਉਹ ਇੱਕ ਕੌਨਸੈਪਟ ਹੈ, ਉਹ ਇੱਕ ਫਿਨੋਮੀਨਾ ਹੈ। ਕਬੀਰ ਜੀ ਕਹਿੰਦੇ ਆ, ਕਹੋ ਕਬੀਰ ਇੱਕ ਬੁੱਧ ਵਿਚਾਰੀ, ਨਾ ਕੋ ਖੂਟਾ ਨਾ ਪਨਹਾਰੀ। ਇਹੋ ਜਿਹਾ ਕੋਈ 10ਵੇਂ ਦੁਆਰ ਨਹੀਂ ਹੈ ਵੀ ਲੱਭਣ ਚੱਲ ਕੇ ਉੱਥੇ ਵੀ ਲੈ ਕੇ ਥੋੜਾ ਤੁਸੀਂ ਜਿੰਦਾ ਤੋੜ ਦੋਗੇ ਉਹਦਾ। ਇਹ ਫਿਨੋਮੀਨਾ ਇੱਕ, ਜਿਵੇਂ ਨੇਚਰ 'ਚ ਹੋ ਰਿਹਾ ਸਭ ਕੁਛ ਹੋ ਰਿਹਾ, ਫਿਨੋਮੀਨਾ ਚੱਲ ਰਿਹਾ।
ਇਹ ਵੀ ਇੱਕ ਫਿਨੋਮੀਨਾ, ਇਹਨੂੰ ਫਿਨੋਮੀਨਾ ਦੇ ਤੌਰ 'ਤੇ ਸਮਝ ਲਓ ਵੀ ਜੇ ਸੁਰਤ ਕਿਤੇ 9 ਦੀਵਾਰਿਆਂ 'ਚੋਂ ਕੌਨਸਨਟਰੇਟ ਹੋ ਜਾਵੇ। ਤੁਸੀਂ ਦੇਖਿਆ ਇੱਕ ਬੰਦਾ ਕਰਾਟਾ ਮਾਰ ਕੇ 3 ਇੱਟਾਂ ਤੋੜ ਦਿੰਦਾ ਜੀ, ਕੀ ਆ ਉਹ? ਸਿਰਫ ਉਹਨੇ ਐਨਰਜੀ ਕੌਨਸਨਟਰੇਟ ਕੀਤੀ ਕੁਝ ਸੈਕਿੰਡ ਲਈ। ਤੇ ਇਹਦਾ ਮਤਲਬ ਜਦੋਂ ਮਨ ਕੌਨਸਨਟਰੇਟ ਹੋ ਜਾਂਦਾ ਹੈ ਉਹ ਕੁਝ ਵੀ ਕਰ ਸਕਦਾ, ਉਹਦਾ ਬਿੰਦੂ ਬਦਲਣਾ, ਤਾਂ ਹੀ ਉਹਨੂੰ ਗੋਬਿੰਦ ਕਹਿੰਦੇ ਆ। ਗੋਬਿੰਦ ਮਤਲਬ ਉਹਦਾ ਬਿੰਦੂ ਜਿਹੜਾ ਹੈਗਾ ਅਕਲ ਦਾ, ਉਹ ਜੇ ਆ ਗਿਆ ਆਪਣੇ ਮੂਲ ਤੇ, ਉਹਦਾ ਨਾਂ ਗੋਬਿੰਦ ਰੱਖਤਾ। ਇਹਦਾ ਗੁਣਵਾਚਕ ਨਾਮ ਹੈ। ਪਰ ਉਹ ਜਿਹੜੀ ਕਨਸੈਂਟਰੇਸ਼ਨ ਆ ਉਹ ਕਿਸੇ ਯੋਗ ਅਭਿਆਸ ਦੇ ਨਾਲ ਆਉਂਦੀ ਹੈ ਜਾਂ ਭਗਤ ਦੇ ਨਾਲ ਆਉਂਦੀ, ਭਗਤੀ ਦੇ ਨਾਲ ਆਉਂਦੀ ਹੈ, ਜਾਂ ਨਾਮ ਸਿਮਰਨ ਦੇ ਨਾਲ ਆਉਂਦੀ ਹੈ? ਕੀ ਵਿਧੀ ਹੈ ਇਹਦੀ? ਉਹ ਗੁਰਪ੍ਰਸਾਦ ਨਾਲ ਆਉਂਦੀ ਹੈ ਜੀ, ਤਾਂ ਹੀ ਮੂਲ ਮੰਤਰ 'ਚ ਜਾਨੀ ਗੁਰਪ੍ਰਸਾਦ ਆਇਆ। ਜੀ, ਗੁਰਪ੍ਰਸਾਦ ਭਰਮ ਕਾ ਨਾਸ। ਇਹਦਾ ਮਤਲਬ ਅਸੀਂ ਗੁਰਪ੍ਰਸਾਦ ਨੂੰ ਭਰਮ ਕੇ ਨਾਸ ਲਈ ਵਰਤਿਆ ਕਰਿਆ ਅੱਜ ਤਾਈਂ। ਅਸੀਂ ਇਹਨੂੰ ਅੱਖਰ ਰੱਟਣਾ ਸ਼ੁਰੂ ਕਰਤਾ। ਜੀ, ਹੁਣ ਕੋਈ ਵੀ ਨਹੀਂ ਮੰਨਦਾ। ਉਹ ਕਹਿੰਦੇ ਕਬੀਰ ਜੀ ਦਾ ਇਹੋ ਜਿਹਾ ਐਗਜ਼ੈਂਪਲ ਦਿੰਦੇ ਆ ਵੀ ਜੇ ਆਪਾਂ ਦਸਮ ਬਾਣੀ 'ਚੋਂ ਵੀ ਕੀਤਾ ਵੀ ਉਹ ਜਿਹੜੇ ਅੱਖਰ ਰੱਟਦੇ ਆ ਉਹਨਾਂ ਨੇ ਤਾਂ ਉਹ ਤਾਂ ਫੋਕਟ ਧਰਮ ਹੈ। ਅਸੀਂ ਦਸਮ ਗ੍ਰੰਥ ਵੀ ਨਹੀਂ ਸਹੀ ਪੜ੍ਹਿਆ, ਅਸੀਂ ਗੁਰਬਾਣੀ ਵੀ ਸਹੀ ਨਹੀਂ ਪੜ੍ਹੀ ਹੋਈ, ਅਤੇ ਅਸੀਂ ਫਿਰ ਲੱਭਦੇ ਕੀ ਇਹਦੇ 'ਚੋਂ? ਇਹ ਤਾਂ ਹੈਗਾ ਕਿ ਇਹ ਗੁਰਪ੍ਰਸਾਦ ਨਾਲ ਭਰਮ ਦਾ ਨਾਸ਼ ਕਰੋ। ਭਰਮ ਮਨ ਨੂੰ ਹੈਗਾ, ਮਨ ਨੂੰ ਬੋਧ ਦਈ ਜੋ, ਉਹਨੂੰ ਕਹਿੰਦੇ ਪ੍ਰਬੋਧ। ਜਿੱਦਣ ਇਹ ਪ੍ਰਬੋਧੀ ਹੋ ਗਿਆ ਉਦਣ ਇਹ ਆਪਣਾ 10 ਦੁਆਰ 'ਚ ਆ ਜਾਏਗਾ, ਆਪੇ ਆ ਜਾਏਗਾ, ਇਹਨੂੰ ਲਿਆਉਣਾ ਨਹੀਂ ਪੈਂਦਾ। ਮੂਰਤੀ ਜਿਹੜਾ ਆਕਾਰ ਹੈ ਉਹ ਕਹਿੰਦਾ ਮੈਂ ਮੂਰਤੀ ਨਹੀਂ ਘੜੀ, ਮੇਰਾ ਫਾਲਤੂ ਪੱਥਰ ਕੱਢਿਆ ਵਿੱਚੋਂ। ਤੁਸੀਂ ਤਾਂ ਫਾਲਤੂ ਪੱਥਰ ਕੱਢ ਦਿਓ ਗੁਰਬਾਣੀ ਨਾਲ, ਰਹਿ ਕੀ ਜਾਣਾ ਇਹਦੇ ਕੋਲ? 10 ਦੁਆਰ ਰਹਿ ਜਾਣਾ ਬਸ। ਜਦ ਆਪਾਂ ਕਹਿਤਾ ਵੀ ਝੂਠੀ ਮਾਇਆ, ਆਪੇ 10 ਦੁਆਰ 'ਚ ਚਲੇ ਜੂਗਾ। ਮੰਨੇ ਤਾਂ ਸਹੀ ਵੀ ਮਾਇਆ ਝੂਠੀ ਹੈ ਜੀ, ਬਸ ਇਹੀ ਤਰੀਕਾ, ਇਸੇ ਨਾਲ ਸਮਝਾਉਂਦੇ ਆ ਸਾਨੂੰ। ਤੇ ਆਪਾਂ ਇੱਕ ਭਗਤ ਧੰਨਾ ਜੀ ਦਾ ਕਰਾਂਗੇ ਦੇਖੋ ਇਸ ਪ੍ਰਤੀ ਨਾ। ਜੀ, ਉਹਨਾਂ ਨੇ ਦੋਹੇ ਚੀਜ਼ਾਂ ਦੱਸਤੀਆਂ। ਉਹਨਾਂ ਨੇ ਸਾਨੂੰ ਫਿਜ਼ੀਕਲ ਵਰਲਡ ਦੀ ਰਿਐਲਿਟੀ ਦੱਸਤੀ, ਸਪਿਰਿਚੁਅਲ ਵਰਲਡ ਦੀ ਇੱਕ ਪੰਕਤੀ 'ਚ ਦੱਸਤੀ ਹੈ। ਤੇ ਇਹ ਉਹ ਕਹਿੰਦੇ ਆ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ। ਜੀ, ਸਭ ਪਤਾ ਵੀ ਬੱਚੇ ਦਾ ਸਿਸਟਮ ਕੀ ਹੈ, ਐਗ ਔਰ ਸਪਰਮ ਦਾ ਮੇਲ ਹੈ, ਉਹਦੇ ਨਾਲ ਸਰੀਰ ਬਣਦਾ। ਉਹ ਸਰੀਰ ਦੇ ਵਿੱਚ ਹੈ ਕਿ ਸਰੀਰ ਦੇ ਨਾਲ ਹੈ, ਇਹ ਆਪਾਂ ਇਹਦਾ ਧਿਆਨ ਰੱਖਾਂਗੇ ਵੀ ਸਰੀਰ ਦੇ ਨਾਲ ਤੁਰਿਆ ਹੋਇਆ। 10ਮ ਦੁਆਰ ਜਿਹੜਾ ਇਹ ਸਰੀਰ ਦਾ ਹਿੱਸਾ ਹੀ ਹੈ ਸਮਝੋ, ਜੀ, ਵਿੱਚ ਤਾਂ ਨਹੀਂ ਹੋ ਸਕਦਾ ਇਹਦੇ ਉਹ, ਕਿਉਂਕਿ ਵਿੱਚ ਤਾਂ ਇਹ ਹੈਗਾ, ਇਹ ਤਾਂ ਜੜ ਵਸਤੂ ਹੈ। ਦਾ ਜੜ ਔਰ ਚੇਤਨ ਈਵਨ ਔਰਗੈਨਿਕ ਅਤੇ ਇਨਔਰਗੈਨਿਕ ਲਿਕੁਇਡ ਨਹੀਂ ਮਿਲਦੇ ਆਪਸ 'ਚ, ਜਿੰਨਾ ਮਰਜ਼ੀ ਜ਼ੋਰ ਲਾ ਲਓ ਤੁਸੀਂ। ਪੈਟਰੋਲ ਵਿੱਚ ਪਾਣੀ ਨਹੀਂ ਮਿਲਦਾ। ਜਿਹੜੇ ਆਪਣੇ ਪੰਪ ਖੁੱਲ੍ਹੇ ਸੀ ਇੰਡੀਆ ਵਿੱਚ, ਮਹਿੰਗਾ ਤੇਲ ਦਿੰਦੇ ਸੀ ਜੀ, ਉਹ ਸ਼ਾਇਦ ਰਿਲਾਇੰਸ 'ਤੇ ਖੁੱਲ੍ਹੇ ਸੀ। ਉਹਨਾਂ ਨੇ ਜਿਹੜਾ ਵੀ ਆਉਂਦਾ ਸੀ ਉਹਨੂੰ ਕਹਿੰਦੇ ਸੀ ਵੀ 12 ਘੰਟੇ ਟਰੱਕ ਖੜ੍ਹਾ ਰਹੂਗਾ ਤੇਰਾ, ਜੀ, ਅਤੇ 12 ਘੰਟੇ ਤੋਂ ਬਾਅਦ ਸੈਂਪਲ ਲਵਾਂਗੇ। ਉਹ ਪਾਣੀ ਨੇ ਆਪੇ ਆ ਜਾਣਾ ਥੱਲੇ, ਜਦ ਥੱਲੇ ਖੋਲ੍ਹਣਾ ਉਹ ਪਾਣੀ ਆਉਣਾ ਸ਼ੁਰੂ 'ਚ ਤਾਂ। ਜੀ, ਸਿੰਪਲ ਟੈਕਨੀਕ ਹੈ। ਸਹੀ ਹੈ। ਅਤੇ ਇਸ ਤਰ੍ਹਾਂ ਹੀ ਜਿਹੜਾ ਚੇਤਨ ਜੜ ਨਾਲ ਨਹੀਂ ਮਿਲਦਾ, ਸਪਰਸ਼ ਜ਼ਰੂਰ ਰੱਖਦਾ ਉਹ। ਜਿਵੇਂ ਰਿਮੋਟ ਜਿਹੜਾ ਹੈ TV ਨਾਲ ਸਪਰਸ਼ ਰੱਖਦਾ ਹੈ, ਪਰ ਰਿਮੋਟ TV ਦੇ ਵਿੱਚ ਥੋੜ੍ਹੀ ਪਿਆ, ਉਹ ਤਾਂ ਤੁਹਾਡੇ ਹੱਥ 'ਚ ਹੈ, ਪਰ ਉਹ TV ਪਰ ਪ੍ਰਭਾਵ ਪਾਉਂਦਾ। ਐਵੇਂ ਜਿਹੜਾ ਸਾਡਾ 10ਮ ਦੁਆਰ ਹੈ, ਜੋ ਖੇਡ ਅਸੀਂ ਉਹਦੇ 'ਚ ਖੇਡ ਰਹੇ ਹਾਂ, ਉਹ ਤੁਹਾਡੇ ਮਨ ਪਰ ਪ੍ਰਭਾਵ ਪਾਉਂਦੀ ਹੈ। ਜੇ ਤਾਂ ਮਨ ਔਰ ਬੁੱਧੀ ਇਕੱਠੇ ਆ ਫਿਰ ਤਾਂ ਤੁਸੀਂ ਦੁਰਮਤ ਵੱਲ ਨੂੰ ਜਾਓਗੇ। ਜੇ ਬੁੱਧੀ ਕਿਤੇ ਹਟ ਕੇ ਮੁੜ ਗਈ ਪਿੱਛੇ ਨੂੰ, ਫਿਰ ਤੁਸੀਂ ਕਰੂਪ ਕੁਜਾਤ ਕੋ ਲੱਖਣੀ ਤੋਂ ਸੁੰਦਰ ਸਰੂਪ ਸੁਲੱਖਣੀ ਦੇ, ਇਹ ਬੁੱਧੀ ਦਾ ਹੀ ਰੂਪ ਹੈ ਬਸ। ਆਪਾਂ ਜਾਣਦੇ ਹਾਂ ਇਹ ਗੁਣਾਂ ਦੇ ਨਾਮ ਆ, ਗੁਣਵਾਚਕ ਬਾਣੀ ਹੈ ਸਾਰੀ। ਸੋ ਵੀ ਔਰਤ ਦੇ ਪੇਟ ਵਿੱਚ ਹੁਣ ਖੋਜ ਇੰਨੀ ਹੋ ਚੁੱਕੀ ਹੈ, ਦ ਯੂਨੀਵਰਸਲ ਲਾਰਡ ਫੈਸ਼ਨ ਦਿਸ ਹਿਊਮਨ ਬੋਡੀ ਵਿਦ 10 ਗੇਟਸ ਵਿਦ ਇਨ ਮਦਰਸ, ਇਹਨੂੰ ਕਹਿੰਦੇ ਅਮੈਨੀਓਟਿਕ ਫਲੂਇਡ। ਜੀ, ਜਿਹਦੇ ਵਿੱਚ ਬੱਚਾ ਗਰਭ 'ਚ ਰਹਿੰਦਾ ਤੇ ਉਹ ਸਾਇੰਟਿਸਟ ਤਾਂ ਕਹਿੰਦੇ 600 ਮਿਲੀਲੀਟਰ ਹੁੰਦਾ। ਭਗਤਾਂ ਨੇ ਇਹ ਤਾਂ ਨਹੀਂ ਦੱਸਿਆ ਕਿੰਨੇ ਮਿਲੀਲੀਟਰ ਹੁੰਦਾ, ਵੀ ਉਹ ਕਿਹੜੇ ਹੁੰਦਾ ਸਬਜੈਕਟ ਹੈ, ਪਰ ਉਹਨੇ ਕਿਹਾ ਵੀ ਜਦੋਂ ਤੇਰਾ ਸਰੀਰ ਬਣਿਆ ਸੀ
10ਵੇਂ ਦੁਆਰ ਨਾਲ ਹੀ ਹੋ ਗਿਆ, ਤੇਰੇ ਐਸੋਸੀਏਟ ਹੋ ਗਿਆ ਸੀ। ਹੁਣ ਤੂੰ 9 ਦੁਆਰਿਆਂ ਦੀ ਖੇਡ ਨਾ ਖੇਡੀ, 10ਵੇਂ ਦੀ ਵੀ ਖੇਡਣੀ।